ਜਦੋਂ ਦੇਖਦੇ ਆ ਵੀ ਮੇਨ ਲੀਡਰਸ਼ਿਪ ਜਿਹੜੀ ਉਹ ਉੱਡ ਗਈ ਆ, ਗਵਾ ਦਿੱਤੀ ਗਈ ਆ, ਹੌਸਲੇ ਬਹੁਤ ਹੀ ਜਿਹੜੀ ਪਸਤ ਵੀ ਹੋ ਜਾਂਦੇ ਆ। ਨਾ ਪਸਤ ਹੋਣ ਦੇ ਪਿੱਛੇ ਕੀ ਕਾਰਨ ਆ? ਜਿੱਦਾਂ ਕਈ ਵਾਰੀ ਆਪਾਂ ਵੈਨੇਜ਼ੁਏਲਾ 'ਚ ਦੇਖਿਆ, ਜਿੱਦਾਂ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਚੱਕ ਲਿਆਂਦਾ ਤੇ ਜਿਹੜੇ ਉਹਨਾਂ ਹੀ ਸਰਕਾਰ ਦੇ ਵਿੱਚ ਦੂਜੇ ਸੀਗੇ, ਉਹਨਾਂ ਨੇ ਅਮਰੀਕਾ ਦੇ ਨਾਲ ਸਮਝੌਤਾ ਕਰ ਲਿਆ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਹੇ ਆ। ਈਰਾਨ ਦੇ ਨਾਲ ਇਦਾਂ ਕਿਉਂ ਨਹੀਂ ਹੋ ਪਾ ਰਿਹਾ, ਜੋ ਇਹ ਸੋਚ ਰਹੇ ਸੀਗੇ ਰਜੀਮ ਨੂੰ ਚੇਂਜ ਕਰਨ ਬਾਰੇ, ਜਾਂ ਵੀ ਆਪਣੇ ਕੰਟਰੋਲ ਵਾਲਾ ਬੰਦਾ ਜਿਹੜਾ ਉਹ ਰੱਖ ਲਾਂਗੇ, ਉਹ ਕਿਉਂ ਨਹੀਂ ਹੋ ਪਾਇਆ? ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਵੀ ਹੌਸਲੇ ਪਸਤ ਨਹੀਂ ਹੋਏ ਹੋਣਗੇ, ਕਿਉਂਕਿ ਜਦੋਂ ਵੱਡੇ ਜਰਨੈਲ ਮਾਰੇ ਜਾਂਦੇ ਹੈਗੇ, ਹੌਸਲੇ ਤਾਂ ਪਸਤ ਹੁੰਦੇ। ਆਪਾਂ ਆਪਣੀ ਲਹਿਰ 'ਚ ਵੀ ਦੇਖਿਆ ਹੈ ਵੀ ਜਦੋਂ ਵੱਡੇ ਜਰਨੈਲਾਂ ਦੀ ਸ਼ਹਾਦਤ ਹੋਈ ਆ, ਕੌਮ ਦੇ ਵੀ ਤੇ ਲਹਿਰ ਦੀ ਲੀਡਰਸ਼ਿਪ ਦੇ ਵੀ ਹੌਸਲੇ ਤਾਂ ਪਸਤ ਹੁੰਦੇ ਆ। ਪਰ ਜਦੋਂ ਗਾਲ ਆ ਪਾਈ ਹੁੰਦੀ ਆ, ਫਿਰ ਜਿਹੜੀ ਸੈਕੰਡ ਲੀਡਰਸ਼ਿਪ ਹੁੰਦੀ ਆ, ਉਹ ਆਪ ਦੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਹੈਗੀ ਲਹਿਰ ਨੂੰ ਤੇ ਜਿਹੜੀ ਜੰਗ ਨੂੰ ਚਲਾ ਰਹੀ ਹੈਗੀ। ਹੁਣ ਅਲੀ ਜ਼ਰਾਨੀ ਦੀ ਮੌਤ ਆ ਪਿਛਲੇ ਦਿਨੀ ਜਿਹੜੀ ਹੋਈ ਹੈਗੀ ਆ, ਉਹਨਾਂ ਦਾ ਇੰਟੈਲੀਜੈਂਸ ਚੀਫ ਸੀਗਾ, ਤੇ ਹੋਰ ਬਹੁਤ ਸਾਰੀ ਲੀਡਰਸ਼ਿਪ ਆ, ਉਹਦੇ ਮਾਰੇ ਜਾਣ ਨਾਲ ਦਬਾਅ ਵਿੱਚ ਤਾਂ ਹੈਗੇ ਆ। ਪਰ ਹੁਣ ਕਿਉਂਕਿ ਜਿੰਨੀ ਕੁ ਲੀਡਰਸ਼ਿਪ ਬਚੀ ਹੈਗੀ ਆ, ਉਹ ਸਰਵਾਈਵ ਕਰ ਰਹੀ ਹੈਗੀ ਆ। ਉਹ ਜਿਸ ਢੰਗ ਨਾਲ ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਆ, ਉਸ ਦੇ ਅਧੀਨ ਹੀ ਉਹ ਆਪਣੇ ਤੌਰ ਤੇ ਕਾਰਵਾਈ ਕਰ ਰਹੀ ਹੈ। ਹੁਣ ਆਪਾਂ ਨੂੰ ਇੰਨਾ ਅੰਦਰੂਨੀ ਨਹੀਂ ਪਤਾ ਵੀ ਉਹ ਕਿੰਨਾ ਕੁ ਟੁੱਟ ਚੁੱਕੇ ਆ, ਕਿੰਨਾ ਕੁ ਕਮਜ਼ੋਰ ਪੈ ਚੁੱਕੇ ਆ ਨਾ। ਸੋ ਇਹ ਵੀ ਹੋ ਸਕਦਾ ਹੈਗਾ ਵੀ ਉਹ ਆਪਣੀ ਬਹਾਦਰੀ ਦਾ ਜਿਹੜਾ ਹੈਗਾ ਮੁਜ਼ਾਹਰਾ ਕਰ ਰਹੇ ਹੁਣ, ਅੰਦਰੋਂ ਕਾਫੀ ਜ਼ਿਆਦਾ ਜਿਹੜੀ ਹੈਗੀ ਟੁੱਟ ਭੱਜ ਹੋ ਗਈ ਹੋਵੇ। ਪਰ ਕਿਉਂਕਿ ਸਪੋਰਟ ਹੈਗੀ ਆ, ਚੀਨ ਤੇ ਰੂਸ ਆ ਜਿਹੜੀ, ਤੇ ਹੋਰ ਜਿਹੜੇ ਮੁਲਕ ਨੇ, ਉਹ ਸਪੋਰਟ ਬੇਸ ਆ ਜਿਹੜਾ ਉਹ ਲੈ ਕੇ ਆ ਰਹੇ ਨੇ। ਇਸ ਕਰਕੇ ਹੁਣ ਉਹ ਬਿਹਾਈਂਡ ਦੀ ਸੀਨ ਜਿਹੜੇ ਐਕਟਰ ਖੇਡ ਰਹੇ ਹੈਗੇ ਆ, ਉਹ ਕਿੰਨੀ ਕੁ ਸਪੋਰਟ ਜਾਂ ਕਿੰਨੀ ਕੁ ਇੰਟੈਲੀਜੈਂਸ ਗੈਦਰਿੰਗ ਤੇ ਹੋਰ ਕੁਝ ਕਰ ਰਹੇ ਹੈਗੇ, ਉਹਦੇ ਨਾਲ ਹਾਲੇ ਸਰਵਾਈਵ ਕਰ ਰਹੇ ਆ। ਹੁਣ ਹਾਲੇ ਇਹ ਨਹੀਂ ਪਤਾ ਵੀ ਅੱਗੇ ਕਿੰਨਾ ਲੰਬਾ ਸਮਾਂ ਸਰਵਾਈਵ ਕਰਨਗੇ, ਕਿਉਂਕਿ ਐਡੀ ਵੱਡੀ ਲੀਡਰਸ਼ਿਪ ਦੇ ਮਾਰੇ ਜਾਣ ਤੋਂ ਬਾਅਦ ਸੋ ਡੀਸੈਂਟਰਲ ਆਇਆ ਸੈਕੰਡ ਜਾਂ ਥਰਡ ਲਾਈਨ ਦੀ ਲੀਡਰਸ਼ਿਪ ਵਿੱਚ ਉਹ ਕੈਪੇਬਿਲਿਟੀ ਹੈ, ਇਹ ਡਿਪੈਂਡ ਕਰਦਾ। ਇਸ ਸੈਕੰਡ ਜਾਂ ਥਰਡ ਲਾਈਨ ਦੀ ਲੀਡਰਸ਼ਿਪ ਜਾਂ ਫੋਰਥ ਲਾਈਨ ਦੀ ਲੀਡਰਸ਼ਿਪ ਵਿੱਚ ਉਹ ਕੈਪੇਬਿਲਿਟੀ ਹੈ ਵੀ ਜੰਗ ਨੂੰ ਉਹਨਾਂ ਮੁਹਾਨਿਆਂ ਤੱਕ। ਹੁਣ ਜੇ ਉਹਨਾਂ ਦੇ ਰਿਪਬਲਿਕਨ ਗਾਰਡਸ ਵਿੱਚ ਇਹ ਹੈਗੀ ਆ ਬਾਈਫੋਰਕੇਸ਼ਨ, ਵੀ ਇੰਨੀ ਸੈਂਟਰਲਾਈਜੇਸ਼ਨ ਹੈਗੀ ਆ ਵੀ 10 ਲੇਅਰਾਂ ਤੱਕ ਉਹ ਲੀਡਰਸ਼ਿਪ ਦੇ ਸਕਦੇ ਆ, ਤਾਂ ਹੋ ਸਕਦਾ ਸਰਵਾਈਵ ਕਰ ਜਾਣ। ਨਹੀਂ ਜਿਹੜਾ ਹੈਗਾ ਵੀ ਇੰਨੀ ਵੱਡੀ ਸੱਟ ਤੋਂ ਬਾਅਦ ਜਿਹੜੀ ਹੈਗੀ ਸੱਤਾ ਤਬਦੀਲੀ ਸੰਭਵ ਹੋ ਸਕਦੀ ਹੈ। ਪਰ ਜੇ ਨਹੀਂ ਹੋ ਰਹੀ ਤਾਂ ਹਾਲੇ ਜਿਹੜੀ ਹੈਗੀ ਆ ਵੀ ਰੈਜ਼ਿਸਟੈਂਸ ਦੀ ਪਾਵਰ ਕਿਤੇ ਨਾ ਕਿਤੇ ਹੈਗੀ ਆ। ਬਿਹਾਈਂਡ ਦੀ ਸੀਨ ਕੱਲਾ ਰੂਸ ਤੇ ਚੀਨ ਹੀ ਹੈਗਾ, ਜਾਂ ਹੋਰ ਵੀ ਮੁਲਕ ਆ ਜਿਹੜੇ, ਕਿਉਂਕਿ ਹੋਰ ਮੁਲਕਾਂ ਦੀ ਜਿਹੜੇ ਹੈਗੇ ਵੀ ਸਟੇਟ ਐਂਡ ਨਾਨ ਸਟੇਟ ਐਕਟਰਸ ਆ ਜਿਹੜੇ, ਉਹ ਕਿੰਨਾ ਕੁ ਲੜ ਰਹੇ ਨੇ, ਕਿੰਨਾ ਕੁ ਹਮਾਇਤ ਵਿੱਚ ਨੇ। ਕਿਉਂਕਿ ਜਦੋਂ ਤੁਸੀਂ ਦੇਖੋ ਵੀ ਹਾਲੇ ਤੱਕ ਇਹਨਾਂ ਨੇ ਹੁਣ ਯਤਨ ਕਰਿਆ ਸੀ, ਇਹ ਆ ਰਿਹਾ ਵੀ ਜਿਹੜੀ ਫੌਜ, ਈਵਨ ਇਜ਼ਰਾਈਲ ਦਾ ਵੀ ਪੋਲੀਟੀਕਲ ਸਟੇਟਮੈਂਟ ਇਹ ਆ ਰਹੀ ਹੈ ਵੀ ਮੈਦਾਨ ਵਿੱਚ ਫੌਜੀ ਉਤਾਰੇ ਤੋਂ ਬਿਨਾਂ ਜਿਹੜਾ ਰਜੀਮ ਚੇਂਜ ਨਹੀਂ ਹੋਣੀ। ਸੋ ਮੈਦਾਨ ਵਿੱਚ ਉਹਨਾਂ ਨੇ ਜਿਹੜਾ ਕੁਰਦ ਬਾਗੀਆਂ ਨੂੰ ਕਾਫੀ ਹਮਾਇਤ ਤੇ ਕਾਫੀ ਅਸਲਾ ਦੇ ਕੇ ਭੇਜਿਆ ਹੈਗਾ, ਪਰ ਕੁਰਦ ਬਾਗੀ ਕਿੰਨਾ ਕੁ ਸਰਵਾਈਵ ਕਰਦੇ ਹੈਗੇ ਆ, ਉਹਨਾਂ ਦੀ ਗਿਣਤੀ ਕਿੰਨੀ ਹੈਗੀ ਆ ਹਨਾ। ਸੋ ਕਿੰਨੇ ਕੁ ਉਹਨਾਂ ਵਿੱਚ ਜਿਹੜੇ ਹੈਗੇ ਲੜਨ ਜਾਣਗੇ, ਕਿਉਂਕਿ 40 ਲੱਖ ਦੇ ਕਰੀਬ ਤਾਂ ਪਿਛਲੇ ਇੱਕ ਦਹਾਕੇ ਵਿੱਚ ਕਹਿੰਦੇ ਵੀ ਮਾਰੇ ਗਏ ਹੈਗੇ ਆ ਉਹਨਾਂ ਦਾ ਜਿਹੜਾ ਫੋਰਸ ਹੈਗਾ, ਖਾਸ ਕਰਕੇ ਤੁਰਕੀ ਵੱਲੋਂ ਤੇ ਇਰਾਕ ਵੱਲੋਂ ਜਿਹੜੇ ਹਮਲੇ ਹੋਏ ਹੈਗੇ ਆ। ਸੋ ਕਿਉਂਕਿ ਉਹ ਹੁਣ ਬਹੁਤ ਸਾਰੇ ਮੋਰਚਿਆਂ ਤੇ ਆ। ਸੀਰੀਆ ਦੀ ਵਾਰ ਦੇ 20,000 ਜਿਹੜੇ ਕੈਦੀ ਹੈਗੇ ਅਮਰੀਕਾ ਦੇ, ਉਹਨਾਂ ਨੂੰ ਸਾਂਭਿਆ ਹੋਇਆ ਉਹਨਾਂ ਨੇ, ਉਹਨਾਂ ਦਾ ਹਰ ਰੋਜ਼ ਦਾ ਰੋਟੀ ਪਾਣੀ, ਉਹਨਾਂ ਦੀ ਦੇਖ ਰੇਖ ਉਹਨਾਂ ਦੇ ਕੈਂਪਾਂ ਵਿੱਚ। ਤੇ ਫਿਰ ਕੀ ਇੰਨੇ ਜਿੰਨਾ ਵੱਡਾ ਈਰਾਨ ਹੈ, ਜਾਂ ਤਾਂ ਹੋਗਾ ਵੀ ਕੁਝ ਸਟੇਟਾਂ ਤੇ ਉਹ ਜਿਹੜੇ ਇਰਾਕ ਵਾਲੇ ਪਾਸੇ ਆ ਉਹ ਸਟੇਟਾਂ ਤੇ ਉਹ ਕਬਜ਼ਾ ਕਰ ਲੈਣ, ਤੇ ਜੇ ਕਬਜ਼ਾ ਸਥਾਈ ਰਹਿੰਦਾ ਉਹਦੇ ਚ ਹੁਣ ਈਰਾਨ ਕਿੰਨਾ ਰਜਿਸਟ ਕਰੂਗਾ, ਉਹਦੀਆਂ ਗਰਾਊਂਡ ਫੋਰਸਿਸ ਕਿੰਨੀਆਂ ਰਜਿਸਟ ਕਰੂਗੀਆਂ, ਉਹ ਕਬਜ਼ਾ ਹੋਣ ਵੀ ਦਿੰਦੇ ਆ ਨਹੀਂ ਹੋਣ ਦਿੰਦੇ। ਜਾਂ ਇਹ ਹੋਊਗਾ ਵੀ ਕੁਝ ਰਾਜਾਂ ਤੇ ਕਬਜ਼ਾ ਕਰਕੇ ਜਾਂ ਕਰਵਾ ਕੇ ਉਹਨੂੰ ਵੱਖਰਾ ਮੁਲਕ ਆ ਜਿਹੜਾ ਐਲਾਨ ਦਿੱਤਾ ਜਾਵੇ ਕੁਰਦਾਂ ਦਾ। ਸੋ ਇਹ ਬਹੁਤ ਕੁਛ ਆ ਜਿਹੜਾ ਅੰਡਰ ਪਲੇ ਹੈਗਾ। ਸੋ ਇਜ਼ਰਾਈਲ ਇਹ ਮੰਨ ਰਿਹਾ ਹੈਗਾ ਵੀ ਗਰਾਊਂਡ ਤੇ ਫੌਜੀ ਉਤਾਰੇ ਤੋਂ ਬਿਨਾਂ ਜਿਹੜਾ ਹੈਗਾ ਉਹ ਸੱਤਾ ਦੀ ਤਬਦੀਲੀ ਆ ਜਿਹੜਾ ਕਬਜ਼ਾ ਨਹੀਂ ਹੋਣਾ। ਹੁਣ ਗਰਾਊਂਡ ਤੇ ਦੋਵੇਂ ਮੁਲਕ ਆਪਣੀਆਂ ਫੌਜਾਂ ਨਹੀਂ ਉਤਾਰਨਗੇ, ਕੋਈ ਥਰਡ ਕੰਟਰੀ ਜਾਂ ਥਰਡ ਜਿਹੜਾ ਪਲੇਅਰ ਹੈਗਾ, ਜਿੱਦਾਂ ਕੁਰਦ ਬਾਗੀ ਥਰਡ ਪਲੇਅਰ ਹੈਗੇ ਆ, ਉਹ ਕੁਰਦ ਬਾਗੀਆਂ ਕੋਲ ਕਿੰਨੀ ਟ੍ਰੇਨਿੰਗ ਹੈਗੀ ਆ, ਕਿੰਨਾ ਜਜ਼ਬਾ, ਉਹ ਸਿਧਾਂਤਕ ਤੌਰ ਤੇ ਕਿੰਨੇ ਮਜ਼ਬੂਤ ਨੇ ਆਪਣਾ ਮੁਲਕ ਬਣਾਉਣ ਲਈ, ਉਹਨਾਂ ਦੀ ਹਮਾਇਤ। ਇਹ ਬਹੁਤ ਸਾਰੇ ਫੈਕਟਰ ਆ ਜਿਹੜੇ ਜੰਗ ਵਿੱਚ ਕਾਇਮ ਹੁੰਦੇ ਆ। ਜੰਗ ਕੱਲੀ ਹਵਾਈ ਹਮਲਿਆਂ ਦੀ ਨਹੀਂ ਹੁੰਦੀ, ਜੰਗ ਵਿੱਚ ਮਾਨਸਿਕ ਫੈਕਟਰ ਤੇ ਅੰਦਰੂਨੀ ਜਿਹੜੀ ਤਾਕਤ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਹੁਣ ਕੁਰਦ ਬਾਗੀ ਉਸ ਕਿੰਨੀ ਕੁ ਅੰਦਰੂਨੀ ਤਾਕਤ ਨਾਲ ਲੈਸ ਹੈਗੇ ਆ, ਇਹ ਡਿਪੈਂਡ ਕਰੂਗਾ ਵੀ ਜੇ ਉਹ ਗਰਾਊਂਡ ਤੇ ਕੁਰਦ ਬਾਗੀਆਂ ਨੂੰ ਉਤਾਰਦੇ ਹੈਗੇ ਆ ਤਾਂ ਉਹ ਕਿੰਨੇ ਸਕਸੈਸਫੁਲੀ ਆਇਆ, ਉਹ ਪੂਰੀ ਤਰ੍ਹਾਂ ਐਲੀਮੀਨੇਟ ਹੋ ਜਾਣਗੇ
ਤੇ ਉਹਨਾਂ ਦਾ ਖੁਰਾ ਖੋਜ ਮਿਟ ਜਾਏਗਾ ਜਾਂ ਫਿਰ ਉਹ ਆਪਣਾ ਮੁਲਕ ਹਾਸਲ ਕਰ ਲੈਣਗੇ।